India to be added to UK safe states list, ruling out asylum rights for illegal migrants from country. ਅਸੀਂ ਇੰਡੀਆ ਨੂੰ ਔਰ ਜਾਰਜੀਆ ਨੂੰ ਉਸ ਸੇਫ ਸਟੇਟਸ ਦੀ ਕੈਟਾਗਰੀ 'ਚ ਲਿਆ ਰਹੇ ਜਿਵੇਂ ਵੈਸਟਰਨ ਯੂਰਪ ਔਰ ਦੂਸਰੀਆਂ ਕੰਟਰੀਜ਼ ਨੇ, ਕਿਉਂਕਿ ਉੱਥੇ ਕੋਈ ਕਿਸੇ ਨਾਲ ਧੱਕਾ ਨਹੀਂ ਹੋ ਰਿਹਾ। ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਤੱਕ 11 ਮਹੀਨਿਆਂ ਦੇ ਵਿੱਚ 97,000 ਇੰਡੀਅਨਸ ਨੇ ਬਾਰਡਰ ਅਮਰੀਕਾ ਦਾ ਇਲੀਗਲੀ ਕ੍ਰਾਸ ਕੀਤਾ। ਇਹ ਨੰਬਰ ਇਸ ਲਈ ਹੈ ਕਿ ਉਹ ਫੜੇ ਹੋਏ ਨੇ ਜਾਂ ਫੜੇ ਗਏ ਜਾਂ ਬੌਂਡ ਦੇ ਉੱਤੇ 1 ਲੱਖ ਬੰਦਾ ਕੱਲਾ 1 ਲੱਖ ਸਿੱਖ ਤਾਂ ਨਹੀਂ ਆਇਆ। ਨੀਤੀਆਂ ਦੱਸ ਰਹੀਆਂ ਨੇ ਕਿ ਮੌਲੀ ਦਾ ਧਾਗਾ ਤੇ ਗਊ ਮਾਤਾ ਦੀ ਪੂਜਾ ਤੇ ਉਸ ਰਾਮ ਕਥਾ 'ਚ ਆ ਕੇ ਕਹਿਣਾ ਆਈ ਐਮ ਪ੍ਰਾਊਡ ਹਿੰਦੂ ਤੇ ਦਿੱਲੀ ਉਤਰਦਿਆਂ ਵੀ ਕਹਿਣਾ ਕਿ ਮੈਂ ਤੁਹਾਡਾ ਸਪੈਸ਼ਲ ਜਵਾਈ ਹਾਂ। ਹੁਣ ਇਹ ਸਾਰਾ ਉਹ ਪ੍ਰੂਵ ਕਰ ਰਿਹਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਯੂਕੇ ਦੇ ਹਵਾਲੇ ਨਾਲ ਕਿ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਅਸਲੀ ਹਿੰਦੂਤਵੀ ਚਿਹਰਾ ਹੁਣ ਨੰਗਾ ਹੁੰਦਾ ਜਾ ਰਿਹਾ ਹੈ ਔਰ ਯੂਕੇ ਦੀ ਸਰਕਾਰ ਵੱਲੋਂ ਭਾਰਤ ਨੂੰ ਇੱਕ ਸੁਰੱਖਿਅਤ ਸਟੇਟ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ ਔਰ ਇਸ ਦਾ ਮਤਲਬ ਹੋਵੇਗਾ ਕਿ ਭਾਰਤ ਤੋਂ ਆਉਣ ਵਾਲੇ ਜ਼ੁਲਮਾਂ ਦਾ ਸ਼ਿਕਾਰ ਸਿੱਖ, ਮੁਸਲਮਾਨ, ਈਸਾਈ ਜਾਂ ਦਲਿਤ ਉਹਨਾਂ ਨੂੰ ਯੂਕੇ ਰਾਸ਼ਟਰੀ ਸ਼ਰਨ ਯਾਨੀ ਕਿ ਪੋਲੀਟੀਕਲ ਅਸਾਈਲਮ ਨਹੀਂ ਦੇਵੇਗਾ। ਜਿਨ੍ਹਾਂ ਦੇ ਕੇਸ ਚੱਲਦੇ ਹਨ ਜਾਂ ਜੇਲ੍ਹਾਂ ਵਿੱਚ ਹਨ ਉਹਨਾਂ ਨੂੰ ਵੀ ਫੌਰਨ ਭਾਰਤ ਵਾਪਸ ਮੋੜਿਆ ਜਾ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਤਾਂ ਉਹ ਜਿਹੜਾ ਸੁਣਕ ਹੈ ਰਿਸ਼ੀ, ਉਸ ਬਾਰੇ ਪਹਿਲੇ ਦਿਨ ਤੋਂ ਹੀ ਜਿਹੜਾ ਉਸ ਦਾ ਪ੍ਰੋਫਾਈਲ ਅਸੀਂ ਦੇਖਿਆ ਔਰ ਸਾਨੂੰ ਇਹ ਬਿਲਕੁਲ ਕਲੀਅਰ ਸੀ ਕਿ ਭਾਈ ਉਸ ਤੋਂ ਪਹਿਲਾਂ ਬੋਰਿਸ ਜੌਨਸਨ ਦੀ ਹਕੂਮਤ, ਭਾਵੇਂ ਬੋਰਿਸ ਜੌਨਸਨ ਦਾ ਖਾਣ ਪੀਣ ਵਾਲਾ ਖਾਊ ਮਿੱਤਰ ਸੀ, ਉਹ ਖਾ ਕੇ ਕਿਸੇ ਦੇ ਵੀ ਗੁਣ ਗਾ ਸਕਦਾ ਹੈ, ਪਰ ਉਹਦੀ ਪ੍ਰੀਤੀ ਪਟੇਲ ਜਿਹੜੀ ਉਹਦੀ ਵਜ਼ੀਰ ਸੀ ਉਸ ਵਿਚਲਾ ਹਿੰਦੂਤਵੀ ਚਿਹਰਾ ਤੇ ਸਾਹਮਣੇ ਆਇਆ ਜਦੋਂ ਅਮਰੀਕਾ ਦੀ ਇੱਕ ਪ੍ਰੋਮੀਨੈਂਟ ਇੰਸਟੀਚਿਊਟ ਦੇ ਵਿੱਚ ਆ ਕੇ ਉਹਨਾਂ ਨੇ ਖਾਲਿਸਤਾਨੀ ਤਹਿਰੀਕ ਜਿਹੜੀ ਪੀਸਫੁਲ ਹੈ ਉਹਨੂੰ ਇਸਲਾਮਿਕ ਸਟੇਟ ਔਰ ਅਲ ਕਾਇਦਾ ਔਰ ਦੂਸਰੇ ਨਾਲ ਕੰਪੇਅਰ ਕੀਤਾ ਔਰ ਉਸ ਦੇ ਉੱਤੇ ਉਸ ਦੀ ਖਿਚਾਈ ਵੀ ਹੋਈ ਪਾਰਲੀਮੈਂਟ ਦੇ ਵਿੱਚ ਜਾਂ ਦੂਜੇ ਉਹਨਾਂ ਨੇ ਕੋਈ ਵੀ ਉਸ ਦੇ ਉੱਤੇ ਨਜ਼ਰ ਭਾਵੇਂ ਬਾਅਦ 'ਚੋਂ ਡਿਸਗ੍ਰੇਸ ਹੋ ਕੇ ਨਿਕਲੀ। ਹੁਣ ਉਸੇ ਦੀ ਜਿਹੜੀ ਹੈ ਤਰਜ਼ ਦੇ ਉੱਤੇ ਯੂਕੇ ਦੀ ਹੋਮ ਸੈਕਟਰੀ ਸੁਏਲਾ ਬ੍ਰੇਵਰਮੈਨ ਹੈ ਔਰ ਰਿਸ਼ੀ ਸੁਨਕ ਜ਼ਾਹਰ ਹੈ ਕੰਜ਼ਰਵੇਟਿਵ ਗਵਰਨਮੈਂਟ ਨੂੰ ਹੈਡ ਕਰ ਰਹੇ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਈਵਨ ਜਦੋਂ I5 ਕੰਟਰੀਜ਼ ਦਾ ਵੀ ਜ਼ਿਕਰ ਹੋਇਆ ਔਰ ਅਮਰੀਕਾ ਨੇ ਇਸ ਦੇ ਉੱਤੇ ਸਟਰੋਂਗ ਸਟੈਂਡ ਲਿਆ, ਉਦੋਂ ਬੇਸ਼ੱਕ ਰਿਸ਼ੀ ਸੁਨਕ ਨੇ ਵੀ ਜਾਂ ਉਹਨਾਂ ਦੇ ਫੋਰਨ ਆਫਿਸ ਨੇ ਬਿਆਨ ਦਿੱਤਾ, ਪਰ ਉਹਦੇ ਨਾਲ ਹੀ ਲਾਈਨ ਐਡ ਕਰਤੀ ਕਿ ਜੀ ਇਨ ਸਪਾਈਟ ਆਫ ਆਲ ਦਿਸ ਆਵਰ ਟ੍ਰੇਡ ਟਾਕਸ ਵਿਦ ਇੰਡੀਆ ਵਿਲ ਕੰਟੀਨਿਊ। ਮਤਲਬ ਇਹ ਸੀ ਕਿ ਸਾਨੂੰ ਕੋਈ ਪਰਵਾਹ ਨਹੀਂ ਹੈ। ਇਹ ਬਹੁਤ ਵੱਡੀ ਆਪਣੀ ਜ਼ਿੰਮੇਵਾਰੀ ਤੋਂ ਕੁਤਾਹੀ ਸੀ ਔਰ ਇਹ I5 ਕੰਟਰੀਜ਼ ਦਾ ਜਿਹੜਾ 75 ਸਾਲ ਦੀ ਹਿਸਟਰੀ 1945 ਤੋਂ ਲੈ ਕੇ ਉਸ ਦੇ ਨਾਲ ਵੀ ਇਹ ਬੇਵਫਾਈ ਸੀ। ਲੇਕਿਨ ਜਿਹੜਾ ਕਿਉਂਕਿ ਇਸ ਦੇ ਜਵਾਬ 'ਚ ਹੀ ਫਿਰ FBI ਦੇ ਹੈੱਡ ਨੇ ਇੱਥੇ ਪਾਲੋ ਆਲਟੋ 'ਚ ਪੰਜੋ ਹੀ 5 ਆਈਜ਼ ਕੰਟਰੀਜ਼ ਦੇ ਇੰਟੈਲੀਜੈਂਸ ਚੀਫਸ ਨੂੰ ਸੱਦ ਕੇ ਵਾਰਨਿੰਗ ਦਿੱਤੀ ਔਰ ਫਿਰ ਜਿਹੜਾ ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਬੋਲੇ ਔਰ UK ਦੀ ਵੀ ਜਿਹੜੀ ਹੈ ਹੁਣ ਜਿਹੜੀ ਬੇਸ਼ੱਕ ਬਹੁਤਿਆਂ ਨੂੰ ਲੱਗੇਗਾ ਜੀ ਇਹ ਤਾਂ ਡੋਮੈਸਟਿਕ ਇਸ਼ੂ ਹੈ, ਡੋਮੈਸਟਿਕ ਨਹੀਂ ਹੈ। ਦੇਖੋ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ UN ਔਰ ਅੱਡ ਕਨਵੈਨਸ਼ਨਸ ਹੋਈਆਂ, ਜਿਵੇਂ ਹੁਣ ਵੀਆਨਾ ਕਨਵੈਨਸ਼ਨ ਦਾ ਹਵਾਲਾ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਜਨੀਵਾ ਪ੍ਰੋਟੋਕੋਲ ਨੇ, ਤੇ ਇੱਕ ਪਾਰਟ ਜਿਹੜਾ ਬੇਸਿਕਲੀ UN ਦੇ ਚਾਰਟਰ ਆਫ ਹਿਊਮਨ ਰਾਈਟਸ ਵੀ ਆਇਆ, ਇੰਟਰਨੈਸ਼ਨਲ ਲਾਅ ਦਾ ਵੀ ਇਹ ਬੇਸ ਹੈ ਕਿ ਜੇ ਕਿਸੇ ਖਿੱਤੇ ਦੇ ਵਿੱਚ ਜਿਹੜੀ ਸਿਵਲਾਈਜ਼ ਸੁਸਾਇਟੀ ਕਹਾਉਣ ਵਾਲੇ ਮੁਲਕ ਨੇ ਉਹਨਾਂ ਦੇ ਕਿਸੇ ਸ਼ਹਿਰੀ ਦੇ ਨਾਲ ਰੰਗ, ਨਸਲ, ਧਰਮ, ਪੋਲੀਟੀਕਲ ਓਪੀਨੀਅਨ, ਜੈਂਡਰ, ਸੈਕਸ਼ੂਅਲ ਓਰੀਐਂਟੇਸ਼ਨ ਇਸ ਕਿਸੇ ਨੂੰ ਲੈ ਕੇ ਜਿਹੜਾ ਉਹਦੇ ਨਾਲ ਧੱਕਾ ਹੁੰਦਾ ਹੈ, ਉਹਦੀ ਜਾਨ ਨੂੰ ਖਤਰਾ ਹੈ, ਉੱਥੇ ਸੁਰੱਖਿਅਤ ਨਹੀਂ ਹੈ ਤੇ ਉਹ ਉੱਥੋਂ ਨਿਕਲ ਸਕਦਾ ਹੈ, ਉਸ ਸੁਸਾਇਟੀ 'ਚ ਆ ਸਕਦਾ ਹੈ ਜਿੱਥੇ ਉਹ ਆਪਣੇ ਬਿਲੀਫ ਸਿਸਟਮ ਨੂੰ, ਆਪਣੇ ਅਕੀਦੇ ਨੂੰ, ਆਪਣੇ ਸਿਆਸੀ ਵਿਚਾਰਾਂ ਦਾ ਪ੍ਰਗਟਾਵਾ ਕਰ ਸਕੇ। ਇਹ ਬੇਸਿਕ ਜਿਸਟ ਹੈ ਅਸਾਈਲਮ ਲਾ ਦੀ, ਜਿਹਨੂੰ ਰਿਫਿਊਜੀ ਸਟੇਟਸ ਜਾਂ ਅਸਾਈਲਮ ਜਿਹੜਾ ਸ਼ਰਨ ਦੇਣਾ ਜਾਂ ਸ਼ਰਨ ਲੈਣਾ, ਇਹ ਲਫ਼ਜ਼ ਅਸੀਂ ਅਮੂਮਨ ਇਸਤੇਮਾਲ ਕਰਦੇ। ਹੁਣ
ਇਸ ਸਾਰੇ ਦਾ ਬੜਾ ਕਲੀਅਰ ਪਾਰਟ ਹੈ। ਔਰ ਇਸ ਦੇ ਥੱਲੇ ਫਿਰ ਜਿਹੜੇ ਮੁਲਕ ਸੇਫ ਨੇ, ਖਾਸ ਤੌਰ ਤੇ ਯੂਰਪੀਅਨ ਕੰਟਰੀਜ਼, ਵੈਸਟਰਨ ਜਾਂ ਅਮਰੀਕਾ, ਕੈਨੇਡਾ, ਇਹਨਾਂ ਗਵਰਨਮੈਂਟਸ ਨੇ ਕੁਝ ਮੁਲਕਾਂ ਦੀ ਤਾਂ ਪ੍ਰੋਫਾਈਲਿੰਗ ਬਣਾਈ ਹੋਈ ਹੈ, ਜਿੱਥੋਂ ਆਉਣ ਵਾਲਿਆਂ ਨੂੰ ਜਦੋਂ ਅਸਾਈਲਮ ਲਈ ਅਪਲਾਈ ਕਰਦੇ ਨੇ ਉਹਨਾਂ ਨੂੰ ਦਿੱਕਤ ਨਹੀਂ ਹੁੰਦੀ। ਜੇ ਹੁਣ ਈਰਾਨ ਹੈ, ਜੇ ਇਹਨਾਂ ਨੇ ਉਹਨੂੰ ਰਿਲੀਜੀਅਸ ਪਰਸੀਕਿਊਸ਼ਨ ਵਾਲਾ ਕਿਹਾ, ਉੱਥੋਂ ਕੋਈ ਆ ਕੇ ਕਹਿੰਦਾ ਜੀ ਮੈਂ ਸੁੰਨੀ ਹੈ ਤੇ ਉਹ ਸ਼ੀਆ ਮੁਲਕ ਹੈ ਔਰ ਮੈਂ ਆਜ਼ਾਦੀ ਚਾਹੁੰਦਾ ਹਾਂ ਜਾਂ ਮੈਂ ਇਹ ਕਲਰਜੀ ਨੂੰ ਨਹੀਂ ਮੰਨਦਾ, ਉਹ ਬਹੁਤੀ ਦਿੱਕਤ ਨਹੀਂ ਹੁੰਦੀ ਕਿਉਂਕਿ ਆਲਰੇਡੀ ਉਹਨਾਂ ਨੇ ਕੀਤਾ। ਇਸੇ ਤਰ੍ਹਾਂ ਜਦੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਸਨ ਜਾਂ ਪਾਕਿਸਤਾਨ ਦੇ ਵਿੱਚ ਈਸਾਈ ਭਾਈਚਾਰਾ ਹੈ ਜਾਂ ਅਹਿਮਦੀਏ ਨੇ, ਉਹਨਾਂ ਦੀ ਅਸਾਈਲਮ। ਲੇਕਿਨ ਜਿਹੜੇ ਮੁਲਕ ਭਾਰਤ ਵਰਗੇ ਜਿਹੜੇ ਡੈਮੋਕ੍ਰੇਸੀ ਦੇ ਨਾਂ ਥੱਲੇ ਪਰਸੀਕਿਊਸ਼ਨ ਉਸ ਤੋਂ ਵੀ ਬਦਤਰ ਕਰਦੇ ਨੇ, ਜੋ ਕਿ ਰਸ਼ੀਆ, ਚਾਈਨਾ ਕਰ ਰਹੇ ਨੇ, ਉਹਨਾਂ ਦੇ ਮਾਮਲੇ 'ਚ ਇਹ ਹੁੰਦਾ ਸੀ ਕਿ ਵੀ ਜਦੋਂ ਤੁਹਾਡਾ ਅਸਾਈਲਮ ਲਈ ਕੇਸ ਲੱਗਾ, ਗਵਰਨਮੈਂਟ ਤਾਂ ਕੰਟਰੀ ਰਿਪੋਰਟ ਕੱਢਦੀ ਸੀ ਇਹ ਕਹਿ ਕੇ ਕਿ ਜੀ ਨਹੀਂ ਇੰਡੀਆ ਡੈਮੋਕ੍ਰੇਸੀ ਹੈ, ਉਹਦੇ 'ਚ ਜੁਡੀਸ਼ੀਅਲ ਸਿਸਟਮ ਬੜਾ ਸਾਊਂਡ ਹੈ, ਉਹਦੇ 'ਚ ਫਲਾਈਟ ਆਲਟਰਨੇਟਿਵ ਹੈਗਾ। ਜੇ ਪੰਜਾਬ 'ਚ ਕਿਸੇ ਨਾਲ ਧੱਕਾ ਹੋ ਰਿਹਾ ਉਹ ਯੂਪੀ 'ਚ ਕਿਉਂ ਨਹੀਂ ਚਲਾ ਜਾਂਦਾ, ਉਹ ਦੂਜਿਆਂ 'ਚ ਕਿਉਂ ਨਹੀਂ ਚਲਾ ਜਾਂਦਾ। ਸੋ ਸਰਕਾਰੀ ਸਾਈਡ ਜਾਂ ਸਰਕਾਰੀ ਵਕੀਲ ਕਾਊਂਟਰ ਕਰਦਾ ਜਦੋਂ ਅਸਾਈਲਮ ਦਾ ਕੇਸ ਲੱਗਦਾ। ਫਿਰ ਜਿਹੜਾ ਅਸਾਈਲਮ ਅਪਲਾਈ ਕਰਨ ਵਾਲੇ ਦਾ ਵਕੀਲ ਹੈ ਉਹ ਅੱਡ ਅੱਡ ਰਿਪੋਰਟਾਂ 'ਤੇ ਬੇਸਡ ਕਿ ਜੀ ਐਮਨੈਸਟੀ ਇੰਟਰਨੈਸ਼ਨਲ ਦੀ ਇਹ ਰਿਪੋਰਟ ਹੈ, ਹਿਊਮਨ ਰਾਈਟਸ ਵਾਚ ਦੀ ਇਹ ਹੈ, ਤੁਹਾਡੇ US ਸਰਫ ਦੀ ਇਹ ਰਿਪੋਰਟ ਹੈ। ਇੰਡੀਆ ਨੇ ਤਾਂ ਅਲਾਅ ਨਹੀਂ ਕੀਤਾ US ਸਰਫ ਨੂੰ, ਇੰਡੀਆ ਨੂੰ 3 ਵਾਰ US ਸਰਫ ਨੇ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੇ ਹੈ, ਇਹ ਫਿਰ ਉਹ ਜੱਜ ਦੇ ਉੱਤੇ ਡਿਪੈਂਡ ਕਰਦਾ। ਜੱਜ ਜਿਹੜੀ ਸਟੇਟ ਦਾ ਪਲੀ ਹੈ ਉਹਨੂੰ ਵੀ ਸੁਣਦਾ, ਜਿਹੜੀ ਤੁਹਾਡੇ ਵਕੀਲ ਦਾ ਪਲੀ ਵੀ ਹੈ ਉਸ ਤੇ ਬੇਸਡ ਉਹ ਈਦਰ ਗ੍ਰਾਂਟ ਕਰਦਾ ਜਾਂ ਡਿਨਾਈ ਕਰਦਾ। ਜੇ ਉਹਨੂੰ ਲੱਗਦਾ ਵੀ ਇਹ ਅਪਲਾਈ ਕਰਨ ਵਾਲਾ ਝੂਠਾ ਹੈ, ਇਸ ਲਈ ਜਿਹੜਾ ਬਹੁਤ ਵਾਰੀ ਕੁਝ ਚੰਗੇ ਜੱਜ ਨੇ, ਕੁਝ ਫਿਰ ਉਹਨਾਂ ਦੀ ਅਪੀਲ ਹੁੰਦੀ ਹੈ, ਫਿਰ ਕੁਝ ਐਸੇ ਨੇ ਜਦੋਂ ਸਾਰੇ ਕੇਸ ਲੂਜ਼ ਕਰ ਜਾਂਦੇ ਨੇ ਉਦੋਂ ਤੱਕ 5 ਸਾਲ 10-15 ਸਾਲ ਨਿਕਲ ਜਾਂਦੇ ਨੇ। ਕੋਈ ਹੋਰ ਕੈਟਾਗਰੀ 'ਚ ਕੋਈ ਵਿਆਹ ਕਰਾ ਲਿਆ ਕਿਸੇ ਨੇ ਜਾਂ ਕੋਈ ਹੋਰ, ਨਹੀਂ ਤਾਂ ਵਾਹਵਾ ਦੇ ਕੇਸ ਲਾ ਦਿੰਦੇ ਨੇ ਜੀ ਮੈਨੂੰ ਬਹੁਤ ਮਾਰਦਾ ਹੈ, ਮੈਨੂੰ ਬਹੁਤ ਕਰਦਾ ਹੈ। ਇਸ ਕਿਸਮ ਦੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੈ ਤਾਂ UN ਲਾਅ, ਥੋੜਾ ਉਹਦਾ ਮਿਸਯੂਜ਼ ਵੀ ਹੁੰਦਾ, ਇਹਦੇ ਕੋਈ ਸ਼ੱਕ ਨਹੀਂ ਹੈ। ਕੁਝ ਲੋਕ ਜਿਹੜੇ ਇਕਨੋਮਿਕਲ ਰਿਫਿਊਜੀਜ਼ ਨੇ ਉਹ ਆਪਣੇ ਆਪ ਨੂੰ ਪੋਲੀਟੀਕਲ ਜਾਂ ਦੂਜਾ ਕਹਿੰਦੇ ਨੇ। ਲੇਕਿਨ ਅੱਜ ਦੇ ਦੌਰ 'ਚ ਜਦੋਂ ਕਿ ਇੰਡੀਆ ਦੇ ਵਿੱਚ ਫਾਸ਼ਿਸਟ ਹਿੰਦੂਤਵੀ ਰਜੀਮ ਹੈ, ਜਿਸ ਰਜੀਮ ਨੇ US ਸਰਫ ਨੇ ਜਿਸ ਰਜੀਮ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਹੋਇਆ ਹੈ, ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ, ਪੰਜਾਬ 'ਚ ਚੱਲ ਰਿਹਾ ਹੈ, ਮੁਸਲਮਾਨਾਂ ਦੀ ਨਸਲਕੁਸ਼ੀ ਦੀ ਸਿੱਧੀ ਧਮਕੀ ਹੈ, ਸਿੱਖਾਂ ਦੇ ਸਿੱਖ ਐਕਟਿਵਿਸਟ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਪੀਸਫੁਲੀ ਆਪਣੀ ਗੱਲ ਕਰਦੇ ਨੇ, 2900 ਕਿਲੋਮੀਟਰ ਦੂਰ NSA ਲਾ ਕੇ 9-10 ਮਹੀਨੇ ਤੋਂ ਡੱਕਿਆ ਹੋਇਆ। ਪੰਜਾਬ ਦੇ ਵਿੱਚ ਤੁਸੀਂ ਆਪਣੀ ਧਾਰਮਿਕ ਆਜ਼ਾਦੀ ਦੀ ਗੱਲ ਵੀ ਨਹੀਂ ਕਰ ਸਕਦੇ, ਪੰਜਾਬੀ ਜ਼ਬਾਨ ਬੋਲਣ ਦੇ ਉੱਤੇ ਪਾਬੰਦੀਆਂ ਤੇ ਦੂਜੀਆਂ ਨੇ। ਅੱਜ ਜੇ ਕੋਈ ਹਕੂਮਤ ਕਹੇ ਕਿ ਜੀ ਇੰਡੀਆ ਦਾ ਰੁਤਬਾ ਉਹੀ ਹੈ ਫਰੀडम ਦੇ ਮਾਮਲੇ 'ਚ, ਸੁਸਾਇਟੀ ਇੰਨੀ ਫਰੀ ਹੈ ਜਿਵੇਂ ਵੈਸਟਰਨ ਯੂਰਪ ਹੈ, ਔਰ ਦੂਸਰਾ ਤੇ ਇੰਡੀਆ ਨੂੰ ਅਸੀਂ ਐਸੀ ਲਿਸਟ 'ਚ ਲਿਆ ਰਹੇ ਹਾਂ ਜਿੱਥੋਂ ਆਉਣ ਵਾਲਾ ਕੋਈ ਅਸਾਈਲਮ ਅਪਲਾਈ ਨਹੀਂ ਕਰ ਸਕਦਾ ਕਿਉਂਕਿ ਇੰਡੀਆ ਇਜ਼ ਏ ਸੇਫ ਸਟੇਟ। ਇਹ ਸੋਚਿਆ ਵੀ ਨਹੀਂ ਜਾ ਸਕਦਾ। ਅੱਜ ਤੋਂ 50-40 ਸਾਲ ਪਹਿਲਾਂ ਤਾਂ ਇਹ ਜੇ ਹੁੰਦਾ ਐਵੇਂ ਤਾਂ ਸੋਚਿਆ ਜਾ ਸਕਦਾ। ਹੁਣ ਤਾਂ ਪਿਛਲੇ 2014 ਤੋਂ ਬਾਅਦ ਤਾਂ ਇਹ ਕੋਈ ਸ਼ੱਕ ਸ਼ੁਬਾ ਹੀ ਨਹੀਂ ਹੈ ਕਿ ਭਾਈ ਇੰਡੀਆ ਕਿਸ ਡਾਇਰੈਕਸ਼ਨ 'ਚ ਜਾ ਰਿਹਾ ਹੈ। ਨਸਲਕੁਸ਼ੀ ਤੋਂ ਮਨੀਪੁਰ 'ਚ ਕੀ ਹੋ ਰਿਹਾ ਹੈ, ਉੱਥੇ ਕੁੱਕੀਜ਼ ਨਾਲ, ਈਸਾਈਆਂ ਨਾਲ ਕੀ ਹੋਇਆ, ਲੇਕਿਨ ਇਹੀ ਸੁਣਕ ਇਹ ਕਰਨ ਜਾ ਰਿਹਾ। ਉਸ ਦੀ ਜਿਹੜੀ ਹੋਮ ਸੈਕਟਰੀ ਹੈ, ਉੱਥੇ ਵੀ ਸੈਕਟਰੀ ਕਹਿੰਦੇ ਨੇ ਹੋਮ ਮਿਨਿਸਟਰ ਸੁਇਲਾ ਬ੍ਰੇਵਰਮੈਨ, ਉਹਨੇ ਕਿਹਾ ਜੀ ਅਸੀਂ ਜਿਹੜਾ ਹੈ ਉਹ ਹੈਡਿੰਗ ਇਹ ਹੈ ਇੰਡੀਆ ਟੂ ਬੀ ਐਡਿਡ ਟੂ UK ਸੇਫ ਸਟੇਟਸ ਲਿਸਟ ਰੂਲਿੰਗ ਆਊਟ ਅਸਾਈਲਮ ਰਾਈਟਸ ਫॉर ਇਲੀਗਲ ਮਾਈਗ੍ਰੈਂਟਸ ਫਰਮ ਕੰਟਰੀ, ਕਿ ਜੀ ਅਸੀਂ ਇੰਡੀਆ ਨੂੰ ਔਰ ਜਾਰਜੀਆ ਨੂੰ ਉਸ ਸੇਫ ਸਟੇਟਸ ਦੀ ਕੈਟਾਗਰੀ 'ਚ ਲਿਆ ਰਹੇ ਜਿਵੇਂ ਵੈਸਟਰਨ ਯੂਰਪ ਔਰ ਦੂਸਰੀਆਂ ਕੰਟਰੀਜ਼ ਨੇ, ਕਿਉਂਕਿ ਉੱਥੇ ਕੋਈ ਕਿਸੇ ਨਾਲ ਧੱਕਾ ਨਹੀਂ ਹੋ ਰਿਹਾ। ਔਰ ਜਿਵੇਂ ਪਹਿਲਾਂ ਹੀ ਜਿਹੜੀਆਂ UK ਨੇ, ਅਲਬਾਨੀਆ, ਸਵਿਟਜ਼ਰਲੈਂਡ, ਯੂਰਪੀਅਨ ਯੂਨੀਅਨ, ਯੂਰਪੀਅਨ ਇਕਨੋਮਿਕ ਏਰੀਆ, ਇਹ ਸਾਰੀਆਂ ਸਟੇਟਸ ਨੂੰ ਮੰਨਿਆ ਹੋਇਆ ਔਰ ਇੰਡੀਆ ਵੀ ਇਹਦੇ 'ਚ ਹੋਏਗਾ। ਸੈਕਸ਼ਨ 80A ਹੈ ਔਰ ਇਹਦੇ 'ਚ ਜਿਹੜਾ ਫਿਰ ਕਿ ਵੀ ਉੱਥੇ ਕੋਈ ਪਰਸੀਕਿਊਸ਼ਨ ਦਾ ਕਿਸੇ ਨੈਸ਼ਨਲ ਨੂੰ ਕੋਈ ਰਿਸਕ ਨਹੀਂ ਹੈ। ਇਸ ਲਈ ਇਸ ਕਿਸਮ ਦੇ ਬੰਦਿਆਂ ਨੂੰ ਨਾ ਅਸਾਈਲਮ ਦਿੱਤੀ ਜਾਏ ਤੇ ਜਿਹੜੇ ਆਏ ਨੇ ਉਹਨਾਂ ਨੂੰ ਵਾਪਸ ਮੋੜਿਆ ਜਾਏ। ਹਾਲਾਂਕਿ ਇਹਨਾਂ ਨੇ ਲਿਆਂਦਾ ਹੈ, ਇਸ ਦੇ ਉੱਤੇ ਡਿਬੇਟ ਹੋਏਗੀ ਦੋਨੋਂ ਹਾਊਸਿਸ ਦੇ ਵਿੱਚ, ਉਸ ਤੋਂ ਬਾਅਦ ਦੋਨੋਂ ਹਾਊਸਿਸ ਆਫ ਪਾਰਲੀਮੈਂਟ ਦੇ ਵਿੱਚ ਫਿਰ ਇਸ ਨੂੰ ਜਿਹੜਾ ਹੈ ਉਹ ਇੰਪਲੀਮੈਂਟ ਕੀਤਾ ਜਾਏਗਾ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਪੀਰੀਅਡ 'ਚ ਇਸ ਤੋਂ ਵੱਡੀ
ਡਿਸਸਰਵਿਸ ਯੂਕੇ ਦੀਆਂ ਡੈਮੋਕ੍ਰੈਟਿਕ ਵੈਲਿਊਜ਼ ਨੂੰ, ਜਿਹੜੇ ਮੁਲਕ ਨੇ ਮੈਗਨਾ ਕਾਰਟਾ ਦਿੱਤਾ ਹੈ, ਜਿੱਥੇ ਸਿਵਲਾਈਜ਼ਡ ਸੁਸਾਇਟੀ ਦੀ ਗੱਲ ਹੁੰਦੀ ਹੈ, ਜਿੱਥੇ ਬੈਠ ਕੇ ਜਿਹੜਾ ਕੋਈ ਆਪਣੀ ਜਿਨ੍ਹਾਂ ਨੇ ਉਹ ਹਾਈਡ ਪਾਰਕ ਵਰਗਾ ਪਾਰਕ ਹੋਏ, ਜਿੱਥੇ ਖਲੋ ਕੇ ਕੋਈ ਵੀ ਕਿਸੇ ਨੂੰ ਗਾਲਾਂ ਕੱਢ ਸਕਦਾ, ਫਰੀडम ਆਫ ਐਕਸਪ੍ਰੈਸ਼ਨ। ਬਾਕੀ ਮੁਲਕ ਤਾਂ ਬਾਅਦ 'ਚ ਬਣੇ, ਇਹ ਤਾਂ 6-7 ਸਦੀਆਂ ਤੋਂ ਆਪਣੇ ਗੱਲ ਕਰਦੇ ਨੇ ਮੈਗਨਾ ਕਾਰਟਾ ਦੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਹਿੰਦੂਤਵੀ ਕੋਝਾ ਚਿਹਰਾ ਹੈ, ਦੁਨੀਆ ਦੇ ਸਾਹਮਣੇ ਐਕਸਪੋਜ਼ ਹੋਇਆ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਇਹ ਇੰਡੀਆ ਨੂੰ ਸੇਫ ਸਟੇਟ, ਡੈਮੋਕ੍ਰੇਸੀ, ਫਲਾਣਾ ਢਿਮਕਾ ਕਹਿੰਦੇ ਨੇ। ਇੱਕ ਖਬਰ ਜਿਹੜੀ ਕਿ ਜਦੋਂ ਅਸੀਂ ਯੂਬਾ ਸਿਟੀ ਸਿਊ ਪ੍ਰੋਮੀਨੈਂਟਲੀ ਆਈ, ਅਸੀਂ ਡਿਸਕਸ ਨਹੀਂ ਕੀਤੀ, ਲੇਕਿਨ ਇਹਦਾ ਤੁਸੀਂ ਕੰਟਰਾਸਟ ਦੇਖੋ। ਕੱਲਾ ਇਹੀ ਨਹੀਂ ਕਿ ਵੀ ਸਿੱਖ ਹੀ ਅਸਾਈਲਮ ਦੇ ਲਈ ਨਿਕਲਦੇ ਨੇ ਜਾਂ ਨਿਕਲੇ ਨੇ ਜਾਂ ਮੁਲਕ ਨੂੰ ਛੱਡ ਰਹੇ ਨੇ, ਵੱਡੀ ਗਿਣਤੀ ਦੇ ਵਿੱਚ ਜਿਹੜੇ ਦੂਸਰੇ ਗੁਜਰਾਤੀ, ਉਹ ਭਾਵੇਂ ਇਕਨੋਮਿਕ, ਹੁਣ ਇਹ ਇਹਨਾਂ ਦੀ ਮੇਜਰ ਖਬਰ ਸੀ ਅਮਰੀਕਾ ਦੇ ਹਵਾਲੇ 97,000 ਇੰਡੀਅਨਸ ਹੈਲਡ ਟਰਾਈਂਗ ਟੂ ਐਂਟਰ ਇਲੀਗਲੀ US ਕਸਟਮਸ। ਹੁਣ ਇਹ ਪਿਛਲੇ ਸਾਲ ਦੀ ਗੱਲ ਹੈ ਕਿ ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਤੱਕ 11 ਮਹੀਨਿਆਂ ਦੇ ਵਿੱਚ 97,000 ਇੰਡੀਅਨਸ ਨੇ ਬਾਰਡਰ ਅਮਰੀਕਾ ਦਾ ਇਲੀਗਲੀ ਕ੍ਰਾਸ ਕੀਤਾ। ਇਹ ਨੰਬਰ ਇਸ ਲਈ ਹੈ ਕਿ ਉਹ ਫੜੇ ਹੋਏ ਨੇ ਜਾਂ ਫੜੇ ਗਏ ਜਾਂ ਬੌਂਡ ਦੇ ਉੱਤੇ 1 ਲੱਖ ਬੰਦਾ ਕੱਲਾ, 1 ਲੱਖ ਸਿੱਖ ਤਾਂ ਨਹੀਂ ਆਇਆ, ਬਿਲਕੁਲ ਅਮਰੀਕਾ ਦੇ ਵਿੱਚ ਆਇਆ। ਔਰ ਇਹ ਇੰਨੇ ਹੋਰ ਕਿੱਥੇ ਗਏ ਹੋਣਗੇ? ਫਿਰ ਉਹਨਾਂ ਨੇ ਕਿਹਾ ਦਾ ਨੰਬਰਸ ਹੈਵ ਐਮਰਜਡ despite the tragic loss of lives in recent years during such intrusions, particularly through hazardous, ਕਿ ਕਿੰਨੇ ਲੋਕ ਮਰੇ ਨੇ। ਔਰ ਉਹਨਾਂ ਨੇ ਕਿਹਾ ਜੀ 30,010 ਜਿਹੜੇ ਨੇ ਇਹ ਕੈਨੇਡਾ ਬਾਰਡਰ ਤੇ ਫੜੇ ਗਏ ਇਲੀਗਲੀ ਐਂਟਰ ਕਰਦੇ, 41,770 ਮੈਕਸੀਕੋ ਦੇ ਬਾਰਡਰ ਤੇ ਫੜੇ ਗਏ। ਔਰ ਜਿਹੜੇ ਦੂਸਰੇ ਨੇ ਦਾ ਰੈਸਟ ਆਰ ਦੋਜ਼ ਟ੍ਰੈਕ ਡਾਊਨ ਮੇਨਲੀ ਆਫਟਰ ਸਨੀਕਿੰਗ ਇਨ। ਦਾ ਟੋਟਲ ਮਾਰਕਸ ਏ 5-fold ਇਨਕਰੀਜ਼ ਓਵਰ 19,883 ਇੰਡੀਅਨਸ ਕਾਟ ਇਨ 2019-20। 2019-20 ਦੇ ਵਿੱਚ ਸਿਰਫ 20,000 ਦੇ ਨੇੜੇ ਸੀ ਇਲੀਗਲੀ ਆਏ, ਹੁਣ 1,97,000 ਹੈ। ਜੇ ਇੰਡੀਆ ਇੰਨੀ ਸੇਫ ਸਟੇਟ ਹੈ, ਜਿਹੜੀ ਉਹਨਾਂ ਦੀ ਇਹ ਹੋਮ ਸੈਕਟਰੀ ਜਿਹੜੀ ਹੈ ਬੈਵਰਲੀ ਔਰ ਦੂਜੀ ਕਹਿੰਦੀ ਹੈ, ਬਿਲਕੁਲ, ਤੇ ਫਿਰ ਇਹ ਦੌੜ ਕਿਉਂ ਰਹੇ ਨੇ ਜੀ? ਇੱਥੇ ਆ ਕੇ ਤਾਂ ਇਹੀ ਕਹਿੰਦੇ ਨਾ ਸੀ ਪਰਸੀਕਿਊਟਡ। ਹੁਣ ਇੱਕ ਪਾਸੇ ਇਹੀ ਹਿੰਦੂ ਇੱਥੇ ਅਮਰੀਕਾ ਔਰ ਦੂਸਰੇ ਜੈਡਮੈਂਟ ਗੁਜਰਾਤੀ, ਹੁਣ ਕੈਨੇਡਾ ਤੋਂ ਕ੍ਰਾਸ ਕਰਦੇ ਆ, ਜਿਹੜੀ ਇੱਕ ਫੈਮਿਲੀ ਮਰੀ ਸੀ ਜਿਹਦੇ 'ਚ ਬੱਚਾ ਵੀ ਛੋਟੇ 2 ਸੀ, ਉਹ ਗੁਜਰਾਤੀ ਫੈਮਿਲੀ ਸੀ। ਸੋ ਮਤਲਬ ਇਹ ਹੈ ਕਿ ਵੀ ਤੁਸੀਂ ਇਹ ਇਸ ਲੈਵਲ ਦੇ ਉੱਤੇ ਗੰਦਾ, ਹਾਲਾਂ ਮੈਨੂੰ ਇਹ ਲੱਗਦਾ ਕਿ ਵੀ ਇਹ ਸ਼ਾਇਦ ਪਾਰਲੀਮੈਂਟ ਜਾਂ ਹਾਊਸ ਆਫ ਲਾਰਡ 'ਚ ਡਿੱਗ ਪਏ, ਪਰ ਇਸ ਵੇਲੇ ਕੋਈ ਪਤਾ ਨਹੀਂ, ਰਾਈਟ ਵਿੰਗਰਸ ਦਾ ਸਾਰੇ ਪਾਸੇ ਜ਼ੋਰ ਚੱਲ ਰਿਹਾ। ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਹਿੰਦੂਤਵਾ ਅਗਲੀ ਹਿੰਦੂਤਵਾ ਫੇਸ ਆਫ ਰਿਸ਼ੀ ਸੁਨਕ ਅਨਮਾਸਕਡ, ਤੇ ਇਹ ਕੋਈ ਗਲਤ ਨਹੀਂ ਹੈ। ਨੀਤੀਆਂ ਦੱਸ ਰਹੀਆਂ ਨੇ ਕਿ ਮੌਲੀ ਦਾ ਧਾਗਾ ਤੇ ਗਊ ਮਾਤਾ ਦੀ ਪੂਜਾ ਤੇ ਉਸ ਰਾਮ ਕਥਾ 'ਚ ਆ ਕੇ ਕਹਿਣਾ ਆਈ ਐਮ ਪ੍ਰਾਊਡ ਹਿੰਦੂ, ਤੇ ਦਿੱਲੀ ਉਤਰਦਿਆਂ ਵੀ ਕਹਿਣਾ ਕਿ ਮੈਂ ਤੁਹਾਡਾ ਸਪੈਸ਼ਲ ਜਵਾਈ ਹਾਂ। ਹੁਣ ਇਹ ਸਾਰਾ ਉਹ ਪ੍ਰੂਵ ਕਰ ਰਿਹਾ ਕਿ ਵੀ ਵਾਕਈ ਇਹ ਇਹਨਾਂ ਦਾ ਸਪੈਸ਼ਲ ਜਵਾਈ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।